ਭਾਰਤ ਵੱਲੋਂ ਲਗਾਤਾਰ ਚੀਨ ਖਿਲਾਫ ਕਾਰਵਾਈ ਕਰਦਿਆਂ ਇੱਕ ਵਾਰ ਫਿਰ ਤੋਂ 43 ਚੀਨੀ ਮੋਬਾਈਲ ਐਪ ਬੈਨ ਕਰ ਦਿੱਤੇ ਗਏ ਨੇ। ਇਹਨਾਂ ਐਪਸ ਨੂੰ ਭਾਰਤ ਦੀ ਸੁਰੱਖਿਆ ਦੇ ਲਈ ਬੈਨ ਕੀਤਾ ਗਿਆ ਹੈ। ਇਹਨਾਂ ਐਪਸ ਤੇ ਸੂਚਨਾ ਟੈਕਨੋਲੋਜੀ ਐਕਟ ਦੀ ਧਾਰਾ 69A ਤਹਿਤ ਪਾਬੰਦੀ ਲਾਈ ਗਈ ਹੈ। ਦੱਸਦੇ ਕਿ ਇਹ ਕਾਰਵਾਈ ਕੇਂਦਰ ਸਰਕਾਰ ਨੇ ਇਸ ਲਈ ਕੀਤੀ ਕਿਉਂਕਿ ਇਸ ਤਰ੍ਹਾਂ ਦੀ ਜਾਣਕਾਰੀ ਸੀ ਕਿ ਇਹ ਐਪ ਭਾਰਤ ਦੀ ਪ੍ਰਭੂਸੱਤਾ, ਏਕਤਾ ਤੇ ਸੁਰੱਖਿਆ ਲਈ ਖਤਰਾ ਨੇ। बैन किए गए 43 ਐਪਸ ਵਿੱਚ ਅਲੀਬਾਬਾ ਗਰੁੱਪ ਨਾਲ ਜੁੜੇ ਕਈ ਐਪਸ ਤੇ ਪਾਬੰਦੀ ਲਗਾਈ ਗਈ ਹੈ। ਅਜਿਹਾ ਭਾਰਤ ਸਰਕਾਰ ਵੱਲੋਂ ਤੀਜੀ ਵਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਭਾਰਤ ਸਰਕਾਰ ਨੇ ਚੀਨ ਦੇ 59 ਚੀਨੀ ਐਪ ਬੈਨ ਕੀਤੇ ਸੀ ਤੇ ਇਸ ਤੋਂ ਬਾਅਦ 2 ਸਤੰਬਰ ਨੂੰ 118 ਚੀਨੀ ਐਪ ਬੰਦ ਕੀਤੇ ਸੀ। ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਇਸ ਵਾਰ ਚੀਨੀ ਐਪ ਅਲੀਬਾਬਾ, ਵਰਕ ਬੈਂਚ, ਲਾਲਾ ਮੂਵ ਇੰਡੀਆ, ਸਨੇਕ ਵਾਈਡ, ਕੈਮ ਕਾਰਡ, ਸੋਲ, ਡੇਟ ਇਨ ਏਸ਼ੀਆ, ਵੀ ਡੇਟ, ਟਰੂਲੀ ਚਾਈਨੀਜ਼ ਸਮੇਤ ਕਈ ਹੋਰ ਐਪ ਭਾਰਤ ਸਰਕਾਰ ਵੱਲੋਂ ਬੈਨ ਕਰ ਦਿੱਤੇ ਗਏ ਨੇ। ਅਜਿਹਾ ਪਹਿਲੀ ਵਾਰ ਨਹੀਂ, ਭਾਰਤ ਚੀਨ ਖਿਲਾਫ ਅਜਿਹੀਆਂ ਕਾਰਵਾਈਆਂ ਕਈ ਵਾਰ ਕਰ ਚੁੱਕਾ ਹੈ ਤੇ ਭਾਰਤ ਅਤੇ ਚੀਨ ਦੇ ਸਬੰਧ ਲਗਾਤਾਰ ਫਿੱਕੇ ਪੈਂਦੇ ਦਿਖਾਈ ਦੇ ਰਹੇ ਨੇ। ਭਾਰਤ ਸਰਕਾਰ ਵੱਲੋਂ ਦੁਬਾਰਾ ਫਿਰ ਚੀਨੀ ਐਪ ਬੈਨ ਕਰਨ ਤੋਂ ਬਾਅਦ ਚੀਨ ਹੁਣ ਭਾਰਤ ਖਿਲਾਫ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ, ਇਹ ਦੇਖਣਾ ਲਾਜ਼ਮੀ ਹੋਵੇਗਾ। ਬਿਊਰੋ ਰਿਪੋਰਟ, ਇੰਡੋਜ਼ ਟੀਵੀ, ਆਸਟ੍ਰੇਲੀਆ।